ਠੀਕ ਹੋ। ਗਰਮੀ ਬਹੁਤ ਸੀ ਲਾਹੌਰ ਦੇ ਵਿੱਚ, ਵਾਹਵਾ ਦਿਨਾਂ ਤੋਂ ਬਹੁਤ ਗਰਮੀ ਪੈ ਰਹੀ ਸੀ। ਬੱਦਲ ਵੀ ਆਉਂਦੇ ਸੀ ਪਰ ਮੀਂਹ ਦਾ ਕੋਈ ਅਸਾਰ ਨਹੀਂ ਸੀ ਬਣਦੇ ਪਏ। ਤੇ ਅੱਜ ਬਾਰਿਸ਼ ਹੋਈ ਆ, ਤੇ ਬਾਰਿਸ਼ ਵੀ ਚੰਗੀ ਟਿਕਾ ਕੇ ਹੋਈ ਆ। ਤੇ ਬਾਰਿਸ਼ ਹੀ ਜਿੰਨੀ ਹਲਕੀ ਹੋਈ ਹੈ ਤੇ ਮੈਂ ਘਰੋਂ ਬਾਹਰ ਨਿਕਲਿਆ। ਮੈਂ ਕਿਹਾ ਚਲੋ ਅੱਜ ਤੁਹਾਨੂੰ ਸੋਹਣਾ ਮੌਸਮ ਜਿਹੜਾ ਵਾ, ਬੜਾ ਖੁਸ਼ਗਵਾਰ ਮੌਸਮ ਆ, ਠੰਡਾ ਠੰਡਾ ਹੋਇਆ ਹੋਇਆ ਵਾ, ਉਹ ਤੁਹਾਨੂੰ ਦਿਖਾਲ ਕੇ ਲਿਆਵਾਂ। ਤੇ ਆ ਦੇਖੋ ਬੜਾ ਸੋਹਣਾ ਹੋ ਗਿਆ ਵਾ ਲਾਹੌਰ ਦਾ ਨਜ਼ਾਰਾ। ਹਰ ਪਾਸੇ ਸਾਫ਼ ਹੋ ਗਿਆ ਵਾ, ਸਫਾਈ ਹੋ ਗਈ ਆ। ਜਿਹੜੇ ਦਰਖਤ ਸੀਗੇ ਉਹ ਵੀ ਧੋਤੇ ਗਏ ਆ। ਉਹ ਤੇ ਖੈਰ ਜਿਹੜੀ ਹਰਿਆਲੀ ਆ ਉਹ ਤੇ ਅੱਖਾਂ ਨੂੰ ਠੰਡਾ ਕਰਦੀ ਕਰਦੀ ਆ, ਪਰ ਜਿਹੜੀ ਅਸਲ ਗੱਲ ਹੋਈ ਆ, ਮੌਸਮ ਠੰਡਾ ਹੋ ਗਿਆ। ਬੜਾ ਮਜ਼ਾ ਆ ਰਿਹਾ। ਨਹੀਂ ਤੇ ਕੁਛ ਦਿਨਾਂ ਤੋਂ ਤੇ ਇੰਨੇ ਤੰਗ ਸੀਗੇ ਸਾਰੇ ਇੱਥੇ ਲਾਹੌਰੀਏ ਕਿ ਇੰਨੀ ਸ਼ਦੀਦ ਗਰਮੀ। ਅੱਗੇ ਤੇ ਮੈਂ ਤੇ ਜਿੰਨੀ ਉਮਰ ਮੇਰੀ ਗੁਜ਼ਰ ਗਈ ਇੱਥੇ ਲਾਹੌਰ ਰਹਿੰਦੇ ਹੋਏ, ਮੈਂ ਨਹੀਂ ਸੀ ਕਦੀ ਦੇਖੀ ਕਿ ਇੰਨੀ ਇੱਥੇ ਕਦੀ ਗਰਮੀ ਪਈ ਹੋਵੇ। ਬਹਰਹਾਲ ਅੱਜ ਬਾਰਿਸ਼ ਹੋਈ, ਸਵੇਰੇ ਸ਼ੁਰੂ ਹੋਈ ਔਰ ਚੰਗੀ ਹੋਈ ਔਰ ਹੁੰਦੀ ਗਈ। ਤੇ ਜਿੱਦਾਂ ਹੀ ਹੁਣ ਬਾਰਿਸ਼ ਹਲਕੀ ਹੋਈ ਆ, ਪਰ ਹਲਕੀ ਹੁੰਦੇ ਹੁੰਦੇ ਹਰ ਪਾਸੇ ਮੌਸਮ ਠੰਡਾ ਕਰ ਗਈ ਆ। ਤੇ ਬੜਾ ਪੁਰਸਕੂਨ ਜਿਹਨੂੰ ਕਹਿ ਲਓ ਕਿ ਬੜਾ ਮਜ਼ੇਦਾਰ ਕਿਸਮ ਦਾ ਮੌਸਮ ਕਰ ਗਈ ਆ। ਤੇ ਮੈਂ ਕਿਹਾ ਮੈਂ ਵੀ ਬਾਹਰ ਨਿਕਲ ਕੇ ਤੇ ਤੁਹਾਨੂੰ ਦਿਖਾਲ ਦੇਵਾਂ। ਤੇ ਆ ਦੇਖੋ ਜੀ, ਇਹ ਸਾਰਾ ਅੱਜ ਸਾਈਡ ਤੋਂ ਵੀ ਤੁਹਾਨੂੰ ਦਿਖਾਉਣਾ। ਅੱਛਾ, ਇੱਧਰ ਤੇ ਕਿਉਂਕਿ ਪਾਣੀ ਪਿਆ ਹੋਇਆ ਗੱਡੀ ਦੇ ਉੱਤੇ, ਤੇ ਵਾਹਵਾ ਸਾਰੇ ਪਾਣੀ ਦੇ ਕਤਰੇ ਆ ਤੇ ਘੱਟ ਹੀ ਦਿਸ ਰਿਹਾ। ਤੇ ਆ ਇੱਧਰਲੇ ਪਾਸਿਓਂ ਤੁਹਾਨੂੰ ਮੈਂ ਦਿਖਾਲ ਦਿੰਦਾ ਵਾਂ। ਆ ਦੇਖੋ ਤੁਸੀਂ, ਆ ਦੇਖੋ ਇਹ ਇੱਧਰ ਵੀ। ਅੱਛਾ, ਬਾਰਿਸ਼ ਚੰਗੀ ਹੋਈ ਸੀਗੀ। ਪਹਿਲੇ ਮੈਂ ਸੋਚਿਆ ਸੀ ਕਿ ਬਾਰਿਸ਼ ਦੇ ਟਾਈਮ ਦਿਖਾਲਾਂ, ਫਿਰ ਮੈਂ ਕਿਹਾ ਹੁਣ ਮੀਂਹ ਦੇ ਵਿੱਚ ਬਾਹਰ ਨਿਕਲਣਾ ਜਿਹੜਾ ਵਾ, ਉਹ ਵੀ ਤੁਹਾਨੂੰ ਪਤਾ ਕਿ ਬੰਦਾ ਇੱਕ ਵਾਰੀ ਥੱਕ ਜਾਂਦਾ ਵਾ। ਤੇ ਗੱਡੀਆਂ ਵੀ ਇੱਥੇ ਬੰਦ ਹੁੰਦੀਆਂ ਦੇਖੀਆਂ ਰਸਤੇ 'ਚ, ਮੈਂ ਇਸ ਲਈ ਮੈਂ ਤੇ ਬਾਹਰ ਨਹੀਂ ਨਿਕਲਿਆ। ਹੁਣ ਮੈਂ ਬਾਹਰ ਨਿਕਲਿਆ, ਮੈਂ ਕਿਹਾ ਹੁਣ ਆਪਣੀ ਤੁਹਾਨੂੰ ਮੈਂ ਸਾਰੀ ਇਲਾਕਾ ਜਿਹੜਾ ਮੈਂ ਵੀ ਦਿਖਾ ਦੇਵਾਂ। ਤੇ ਰਿਹਾਇਸ਼ ਵੀ ਜਿਹੜੀ ਸਾਡੀ ਆ ਇਹ ਵੀ, ਚਲੋ ਉਹ ਤਾਂ ਖੈਰ ਅਲੱਗ ਗੱਲ ਆ, ਕਲੋਨੀ ਤੁਹਾਨੂੰ ਤੇ ਕੀ ਦਿਖਾਣੀ ਆ। ਤੇ ਬਾਕੀ ਬਾਰਿਸ਼ ਦਿਖਾ ਰਿਹਾ ਸੀਗਾ ਮੈਂ। ਅੱਛਾ, ਹੋਇਆ ਇਹ ਹੈ ਕਿ ਇਸ ਵਾਰੀ ਸਾਡੇ ਲਈ ਇੱਥੇ ਐਡਾ ਇਸ਼ੂ ਬਣਿਆ ਕਿ ਤੁਸੀਂ ਹੈਰਾਨ ਹੋਵੋਗੇ ਕਿ ਅੱਗੇ ਕਦੀ ਇੰਨੀਆਂ ਪ੍ਰੈਡਿਕਸ਼ਨਾਂ ਗਲਤ ਨਹੀਂ ਹੋਈਆਂ, ਪੇਸ਼ਗੋਈਆਂ ਜਿਹੜੀਆਂ ਹੁੰਦੀਆਂ ਵਾ ਬਾਰਿਸ਼ ਲਈ ਜਾਂ ਮੀਂਹ ਲਈ, ਬੱਦਲ ਆਉਣ ਦੇ ਮੁਤਲਕ, ਕਦੀ ਇੰਨੀਆਂ ਗਲਤ ਨਹੀਂ ਹੋਈਆਂ। ਪਹਿਲੀ ਵਾਰੀ ਐਸਾ ਹੋਇਆ ਸੀਗਾ। ਆ ਦੇਖੋ ਜੀ, ਇੱਥੇ ਉਹ ਗੱਡੀ ਆਈ ਹੋਈ ਹੈ ਕਚਰੇ ਵਾਲੀ ਵੀ। ਚਲੋ ਇਹ ਵੀ ਚੰਗੀ ਗੱਲ ਆ, ਇਹ ਨਹੀਂ ਰੁਕਦੇ, ਇਹ ਆਪਣਾ ਲਾਜ਼ਮੀ ਤੌਰ ਤੇ ਪੂਰਾ ਕਰਕੇ ਜਾਂਦੇ ਆ, ਕਚਰਾ ਚੁੱਕ ਕੇ ਜਾਂਦੇ ਆ। ਤੇ ਅੱਛਾ, ਮੈਂ ਦੱਸ ਰਿਹਾ ਸੀਗਾ ਇਸ ਪਹਿਲੀ ਵਾਰੀ ਸਾਡੀ ਤਾਰੀਖ ਦੇ ਵਿੱਚ, ਪੰਜਾਬ ਦੇ ਪਾਕਿਸਤਾਨ ਬਣਨ ਤੋਂ ਬਾਅਦ ਵਾਲੀ ਤਾਰੀਖ, ਇੰਨੀਆਂ ਪ੍ਰੈਡਿਕਸ਼ਨਾਂ ਗਲਤ ਹੋਈਆਂ। ਇੰਨੇ ਦਿਨ ਕਹਿੰਦੇ ਰਹੇ ਕਿ ਬਾਰਿਸ਼ ਅੱਜ ਹੋ ਰਹੀ ਆ, ਕੱਲ ਹੋ ਰਹੀ ਆ, ਪਰ ਬਾਰਿਸ਼ ਨਹੀਂ ਸੀ ਹੁੰਦੀ, ਮੀਂਹ ਪੈਂਦਾ ਹੀ ਨਹੀਂ ਸੀ। ਪਤਾ ਨਹੀਂ ਕੀ ਕਹਾਣੀ ਸੀਗੀ। ਤੇ ਕਹਾਣੀ ਤੇ ਖੈਰ ਕੀ ਹੋਣੀ ਹੈ, ਬਹੁਤ ਸਾਰੇ ਤੁਹਾਨੂੰ ਪਤਾ ਗਲੋਬਲ ਵਾਰਮਿੰਗ ਦੀ ਵਜ੍ਹਾ ਤੋਂ ਵੀ, ਸਾਡੇ ਜਿਹੜਾ ਵੱਧ ਰਿਹਾ ਦਰਜਾ ਹਰਾਰਤ, ਉਹਦੀ ਵਜ੍ਹਾ ਤੋਂ ਵੀ, ਟੈਂਪਰੇਚਰ ਦੀ ਵਜ੍ਹਾ ਤੋਂ ਵੀ ਇਹ ਬੜੇ ਮਸਾਇਲ ਬਣਦੇ ਇੱਥੇ ਬਣੇ ਹੋਏ ਆ। ਔਰ ਕਾਫੀ ਅਰਸੇ ਤੋਂ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਸੀ। ਤੇ ਇਹ ਹੁਣ ਅਸੀਂ ਨਤੀਜੇ ਭੁਗਤਣੇ ਸ਼ੁਰੂ ਕਰ ਦਿੱਤੇ ਇਸ ਵਾਰੀ ਤੋਂ, ਕਿ ਜਿਹੜਾ ਤੁਹਾਡੇ ਸਾਹਮਣੇ ਬੜਾ ਪੁਰਾਣਾ ਦਰਖਤ ਇੱਥੇ ਸਾਡੇ ਨਾਲ ਲੱਗਿਆ ਹੋਇਆ ਹੈ। ਤੇ ਇਹ ਸਾਡੇ ਹੁਣ ਹਾਲਾਤ ਜਿਹੜੇ ਆ ਉਸ ਪਾਸੇ ਵਾਕਈ ਜਾਣੇ ਸ਼ੁਰੂ ਹੋ ਗਏ। ਪਹਿਲੇ ਕਦੀ ਵੀ ਨਹੀਂ ਸੀ ਹੁੰਦੇ ਐਵੇਂ ਕਿ ਇੰਨਾ ਜ਼ਿਆਦਾ ਹੋਵੇ। ਦਰਜਾ ਹਰਾਰਤ ਵੱਧਦਾ ਜਾ ਰਿਹਾ, ਟੈਂਪਰੇਚਰ ਵੱਧਦਾ ਜਾ ਰਿਹਾ, ਜਿਹਦੀ ਵਜ੍ਹਾ ਤੋਂ ਨਾ ਸਾਡੇ ਇੱਥੇ ਬੜੇ ਮਸਾਇਲ ਬਣਦੇ ਪਏ ਆ। ਅੱਛਾ, ਪਾਣੀ ਉਸ ਟਾਈਮ ਜ਼ਰੂਰ ਹੁੰਦਾ ਵਾ ਇੱਥੇ ਲਾਹੌਰ ਦੇ ਵਿੱਚ ਜਦੋਂ ਮੀਂਹ ਪੈਂਦਾ, ਪਰ ਥੋੜੀ ਦੇਰ ਬਾਅਦ ਪਾਣੀ ਨਿਕਲ ਜਾਂਦਾ, ਕਿਉਂਕਿ ਇੱਥੇ ਸੀਵਰੇਜ ਸਿਸਟਮ ਬੜਾ ਅੱਛਾ ਵਾ, ਬੜਾ ਇੱਥੇ ਬਿਹਤਰੀਨ ਸੈਟਅਪ ਬਣਿਆ ਹੋਇਆ ਵਾ। ਗਰਮੀ ਤੇ ਵਾਕਈ ਇਸ ਵਾਰੀ ਬਹੁਤ ਪੈ ਰਹੀ ਹੈ ਸੁਖਪਾਲ ਵੀਰ ਜੀ, ਹਰ ਪਾਸੇ ਗਰਮੀ ਬਹੁਤ ਪੈ ਰਹੀ ਹੈ। ਪਰ ਸਾਡੇ ਵੱਲ ਤਾਂ ਇਸ ਵਾਰੀ ਨਾ, ਅੱਗੇ ਹੁੰਦਾ ਇਹ ਸੀਗਾ ਕਿ ਹਰ 25-27 ਦਿਨ ਨਾ ਬਾਰਿਸ਼ ਹੋ ਜਾਂਦੀ ਸੀ ਲਾਹੌਰ 'ਚ, ਮੀਂਹ ਪੈ ਜਾਂਦਾ ਸੀਗਾ, ਬੱਦਲ ਆ ਜਾਂਦੇ ਸੀਗੇ, ਤੇ ਉਹ ਥੋੜੀਆਂ ਕਣੀਆਂ ਪੈ ਜਾਣੀਆਂ, ਬਹੁਤੀਆਂ ਪੈ ਜਾਣ, ਪਰ ਚੰਗਾ ਬਣ ਜਾਂਦਾ ਹੁੰਦਾ ਸੀ ਮੌਸਮ। ਆ ਰੱਖਿਆਂ ਵਾਲੇ ਵਿਚਾਰੇ ਲੱਗਦਾ ਕੋਈ ਸਵਾਰੀ ਛੱਡਣ ਆਏ ਵੀ ਇੱਥੇ ਖੜੇ ਆ। ਤੇ ਹੁਣ ਇਸ ਵਾਰੀ ਹਾਲਾਤ ਵਾਕਈ ਬੜੇ ਖਰਾਬ ਹੋ ਗਏ। ਤੇ ਦੇਖਣਾ ਪਏਗਾ ਸਾਡੀਆਂ ਹਕੂਮਤਾਂ ਨੂੰ ਵੀ ਕਿ ਖਾਸ ਕਰ ਜਿਹੜਾ ਇੱਥੇ ਸਮੋਗ ਵਾਲਾ ਮਸਲਾ ਬਣਦਾ ਪਿਆ ਵਾ, ਉਹ ਨਹੀਂ ਦੇਖਦੇ ਤੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਉਹਦੇ ਲਈ ਕਵਰ ਕਰਨਾ ਪਏਗਾ। ਨਾਲ ਹੀ ਨਾਲ ਜਿਹੜਾ ਫੈਕਟਰੀਆਂ ਵਾ ਉਹਨਾਂ ਨੂੰ ਵੀ ਕੰਟਰੋਲ ਕਰਨਾ ਪਏਗਾ ਕਿ ਤੁਸੀਂ ਕੋਈ ਮਾਮਲਾਤ ਆ ਜਿਹੜੇ ਮਸਾਇਲ ਨੂੰ ਦੇਖੋ। ਤੇ ਸਾਡੀਆਂ ਇੱਥੇ ਆਉਣ ਵਾਲੀਆਂ ਨਸਲਾਂ ਨੇ ਵੀ ਰਹਿਣਾ ਵਾ। ਤੇ ਆ ਸਾਹਮਣੇ ਇੱਕ ਸਾਡੇ ਇੱਕ ਦੋਸਤ, ਉਹਨਾਂ ਦੀ ਕੋਠੀ ਬਣੀ ਹੋਈ ਹੈ। ਤੇ ਖੈਰ ਸਾਡਾ ਬੜਾ ਖੁੱਲੀ ਕਲੋਨੀ ਹੈ, ਕਿਸੇ ਟਾਈਮ ਮੈਂ ਤੁਹਾਨੂੰ ਕਲੋਨੀ ਵੀ ਵਿਜ਼ਿਟ ਕਰਾਂਗਾ, ਬਲਕਿ ਇੱਕ ਵਾਰੀ ਮੈਂ ਦਿਖਾਲੀ ਵੀ ਸੀ ਸ਼ਾਇਦ, ਉਦੋਂ ਵੀ ਬਾਰਿਸ਼ ਹੀ ਸੀਗੀ। ਹਾਂ, ਉਦੋਂ ਮੈਂ ਦਿਖਾਈ ਸੀ। ਤੇ ਬਹਰਹਾਲ ਬਾਰਿਸ਼ ਹੋਈ ਹੈ। ਹੁਣ ਮੈਂ ਜਾਂਦੇ ਹੋਏ ਤੁਹਾਨੂੰ ਸੜਕ ਤੋਂ ਵੀ ਦਿਖਾ ਲੂੰਗਾ ਕਿ ਉੱਥੇ ਕਿੰਨਾ ਪਾਣੀ ਖੜਾ ਹੋਇਆ ਮੇਨ ਸੜਕ ਤੇ। ਆ ਦੇਖੋ ਤੁਸੀਂ, ਮੀਂਹ ਚਲੋ ਫਿਰ ਕਣੀਆਂ ਪੈਣੀਆਂ ਸ਼ੁਰੂ ਹੋ ਗਈਆਂ। ਮੈਨੂੰ ਤਾਂ ਲੱਗਦਾ ਸੀ ਕਿ ਰੁਕ ਗਈਆਂ, ਪਰ ਆ ਫਿਰ ਪੈਣ ਲੱਗ ਪਈਆਂ। ਆ ਦੇਖੋ,
ਤੇ ਇਹ ਤੇ ਵਾਹ ਇਸ ਵਾਰੀ ਕੰਮ ਅੱਛਾ ਕਈ ਦਿਨਾਂ ਤੁਸੀਂ ਕਹਿੰਦੇ ਪਏ ਸੀਗੇ ਕਿ ਮੀਂਹ ਨਹੀਂ ਪੈਂਦਾ ਪਿਆ ਤੇ ਮੀਂਹ ਫਿਰ ਐਸਾ ਪਿਆ ਕਿ ਆ ਦੇਖੋ ਤੁਸੀਂ ਕਿੰਨਾ ਚੰਗਾ ਭਲਾ ਪਾਣੀ ਖੜਾ ਹੋਣਾ ਸ਼ੁਰੂ ਹੋ ਗਿਆ ਹਰ ਪਾਸੇ ਤੇ ਖੈਰ ਕੋਈ ਨਹੀਂ ਫਿਰ ਕਿਸੇ ਟਾਈਮ ਤੁਹਾਨੂੰ ਬਾਕੀ ਵੀ ਦਿਖਾਵਾਂਗੇ ਸਮਾਂ ਹੋਰ ਪਾਸੇ ਵੀ ਲੈ ਕੇ ਚੱਲਾਂਗੇ ਤੇ ਬਹਰਹਾਲ ਅੱਜ ਮੀਂਹ ਦਿਖਾਉਣਾ ਸੀ ਤੁਹਾਨੂੰ ਮੀਂਹ ਦੇਖ ਲਿਆ ਤੁਸੀਂ ਤੇ ਫਿਰ ਕਿਸੇ ਹੋਰ ਸ਼ਹਿਰ ਦੇ ਨਾਲ ਬਾਅਦ 'ਚ ਹਾਜ਼ਰ ਹੋਵਾਂਗੇ ਓਕੇ ਬਾਏ ਬਾਏ